ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 28 ਨਵੰਬਰ 2019 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸ਼ੁਕਰਗੁਜ਼ਾਰੀ। ਸੁਨਹਿਰੀ ਮਤਨ ਲੂਕਾ। ਇਹ ਨਿੱਕੇ ਗੱਲੇ ਨਾ ਡਰ, ਕਿਉਂ ਜੇ ਤੁਹਾਡੇ ਪਿਓ ਨੂੰ ਪਸੰਦ ਆਇਆ ਵੀ ਤੁਹਾਨੂੰ ਬਾਦਸ਼ਾਹੀ ਦੇਵੇ। ਜਵਾਬੀ ਪੜ੍ਹਾਈ। ਤਵਾਰੀਖ। ਇਹ ਸਾਰੇ ਧਰਤੀ ਵਾਲਿਓ, ਖੁਦਾਵੰਦ ਦੇ ਹਜ਼ੂਰ ਗਾਓ, ਹਰ ਰੋਜ਼ ਉਹਦੀ ਮੁਕਤੀ ਦੀ ਖੁਸ਼ਖਬਰੀ ਦਿਓ। ਕੌਮਾਂ ਵਿੱਚ ਉਹਦੇ ਜਲਾਲ ਦਾ ਤੇ ਸਾਰੇ ਲੋਕਾਂ ਵਿੱਚ ਉਹਦੇ ਅਜੀਬ ਕੰਮਾਂ ਦਾ ਬਿਆਨ ਕਰੋ, ਕਿਉਂ ਜੇ ਖੁਦਾਵੰਦ ਬਜ਼ੁਰਗ ਏ ਤੇ ਨਹਾਇਤ ਤਾਰੀਫ ਦੇ ਲਾਇਕ ਏ। ਉਹ ਸਾਰੇ ਮਬੂਦਾਂ ਤੋਂ ਬਹੁਤਾ ਮਿਹਰਬਾਨ ਏ। ਇਸ ਲਈ ਪਈ ਹੋਰ ਕੌਮਾਂ ਦੇ ਮਬੂਦ ਸਿਰਫ ਬੁੱਤ ਨੇ, ਪਰ ਖੁਦਾਵੰਦ ਨੇ ਅਸਮਾਨਾਂ ਨੂੰ ਬਣਾਇਆ। ਅਜ਼ਮਤ ਤੇ ਜਲਾਲ ਉਹਦੇ ਹਜ਼ੂਰ ਵਿੱਚ ਨੇ ਤੇ ਉੱਥੇ ਕੁਦਰਤ ਤੇ ਸ਼ਾਦਮਾਨੀ ਏ। ਇਹ ਕੌਮਾਂ ਦੇ ਕਬੀਲਿਓ, ਖੁਦਾਵੰਦ ਦੀ ਤਮਜੀਦ ਤੇ ਤਾਰੀਫ ਕਰੋ। ਖੁਦਾਵੰਦ ਦੀ ਅਜਿਹੀ ਤਮਜੀਦ ਕਰੋ ਜਿਹੜੀ ਉਹਦੇ ਨਾਂ ਦੇ ਸ਼ਾਨ ਏ। ਹਦੀਆ ਲਿਆਓ ਤੇ ਉਹਦੇ ਹਜ਼ੂਰ ਆਓ। ਪਾਕ ਆਰਾਇਸ਼ ਦੇ ਨਾਲ ਖੁਦਾਵੰਦ ਨੂੰ ਸਜਦਾ ਕਰੋ। ਇਹ ਸਾਰੇ ਧਰਤੀ ਵਾਲਿਓ, ਉਹਦੇ ਹਜ਼ੂਰ ਕੰਬਦੇ ਰਵੋ। ਜੱਗ ਕਾਇਮ ਏ ਤੇ ਉਹਨੂੰ ਜੁੰਬਸ਼ ਨਹੀਂ। ਦਰਸੀਵਾਜ਼ ਬਾਈਬਲ ਵਿੱਚੋਂ। ਜ਼ਬੂਰ। ਇਹ ਧਰਤੀ ਵਾਲਿਓ, ਸਾਰੇ ਖੁਦਾਵੰਦ ਦੇ ਹਜ਼ੂਰ ਖੁਸ਼ੀ ਦਾ ਨਾਅਰਾ ਮਾਰੋ। ਖੁਸ਼ੀ ਨਾਲ ਖੁਦਾਵੰਦ ਦੀ ਇਬਾਦਤ ਕਰੋ, ਗਾਉਂਦਿਆਂ ਹੋਏ ਉਹਦੇ ਹਜ਼ੂਰ ਹਾਜ਼ਰ ਹੋਵੋ। ਜਾਣ ਰੱਖੋ ਵੀ ਖੁਦਾਵੰਦ ਦੀ ਰੱਬ ਏ। ਉਹਨੇ ਸਾਨੂੰ ਜੰਮਿਆ ਤੇ ਅਸੀਂ ਉਹਦੇ ਹੀ ਹਾਂ। ਅਸੀਂ ਉਹਦੇ ਲੋਕੀ ਤੇ ਉਹਦੀ ਚਰਾਗਾਂ ਦੀਆਂ ਭੇਡਾਂ ਵਾਂ। ਸ਼ੁਕਰਗੁਜ਼ਾਰੀ ਕਰਦਿਆਂ ਹੋਏ ਉਹਦੇ ਫਾਟਕਾਂ ਵਿੱਚ ਤੇ ਹਮਦ ਕਰਦਿਆਂ ਹੋਏ ਉਹਦੀਆਂ ਬਾਰਗਾਹਾਂ ਵਿੱਚ ਦਾਖਲ ਹੋਵੋ। ਉਹਦਾ ਸ਼ੁਕਰ ਕਰੋ ਤੇ ਉਹਦੇ ਨਾਂ ਨੂੰ ਧੰਨ ਆਖੋ, ਕਿਉਂ ਜੇ ਰੱਬ ਭਲਾ ਏ, ਉਹਦੀ ਸ਼ਫਕਤ ਅਬਦੀ ਏ ਤੇ ਉਹਦੀ ਵਫਾਦਾਰੀ ਪੀੜ੍ਹੀ ਤੋਂ ਪੀੜ੍ਹੀ ਤੀਕਰ ਰਹਿੰਦੀ ਏ। ਤਵਾਰੀਖ। ਖੁਦਾਵੰਦ ਦੀ ਸ਼ੁਕਰਗੁਜ਼ਾਰੀ ਕਰੋ, ਉਹਦੇ ਤੋਂ ਦੁਆ ਮੰਗੋ, ਕੌਮਾਂ ਦੇ ਵਿਚਕਾਰ ਉਹਦੇ ਨਾਂ ਦਾ ਇਸ਼ਤਿਹਾਰ ਦਿਓ। ਉਹਦੇ ਨਾਂ ਉੱਤੇ ਫਖਰ ਕਰੋ। ਜਿਹੜੇ ਖੁਦਾਵੰਦ ਦੇ ਤਾਲਬ ਨੇ, ਉਹਨਾਂ ਦਾ ਦਿਲ ਖੁਸ਼ ਰਵੇ। ਯਸਾਇਆ। ਤੇ ਖੁਦਾਵੰਦ ਹਮੇਸ਼ਾ ਤੇਰੀ ਰਹਿਨੁਮਾਈ ਕਰੇਗਾ ਤੇ ਖੁਸ਼ਕਸਾਲੀ ਵਿੱਚ ਤੈਨੂੰ ਰੁਝਾਵੇਗਾ ਤੇ ਤੇਰੀਆਂ ਹੱਡੀਆਂ ਨੂੰ ਤਾਕਤ ਬਖਸ਼ੇਗਾ। ਇਸ ਲਈ ਤੂੰ ਹਰੇ ਹਰੇ ਬਾਗ ਵਾਂਗਰ ਹੋਵੇਂਗਾ ਤੇ ਉਸ ਚਸ਼ਮੇ ਵਾਂਗਰ ਜਿਹਦਾ ਪਾਣੀ ਘੱਟ ਨਾ ਹੋਵੇ। ਲੂਕਾ। ਇਹਨਾਂ ਗੱਲਾਂ ਤੋਂ ਬਾਅਦ ਖੁਦਾਵੰਦ ਨੇ 70 ਬੰਦੇ ਹੋਰ ਮੁਕਰਰ ਕੀਤੇ ਤੇ ਜਿਹੜੇ ਜਿਹੜੇ ਸ਼ਹਿਰ ਤੇ ਥਾਂ ਨੂੰ ਆਪ ਜਾਣ ਵਾਲਾ ਸੀ, ਉੱਥੇ ਉਹਨਾਂ ਨੂੰ ਦੋ ਦੋ ਕਰਕੇ ਆਪਣੇ ਅੱਗੇ ਘੱਲਿਆ। ਉਹ 70 ਖੁਸ਼ ਹੋ ਕੇ ਫੇਰ ਆਏ ਤੇ ਆਖਣ ਲੱਗੇ, ਐ ਖੁਦਾਵੰਦ, ਤੇਰੇ ਨਾਂ ਤੋਂ ਬਦਰੂਆਂ ਵੀ ਸਾਡੇ ਮਾਤਹਿਤ ਨੇ। ਉਹਨੇ ਉਹਨਾਂ ਨੂੰ ਆਖਿਆ, ਮੈਂ ਸ਼ੈਤਾਨ ਨੂੰ ਬਿਜਲੀ ਵਾਂਗਰ ਅਸਮਾਨ ਤੋਂ ਡਿੱਗਦਾ ਹੋਇਆ ਵੇਖ ਰਿਹਾ ਸੀ। ਵੇਖੋ, ਮੈਂ ਤੁਹਾਨੂੰ ਇਖਤਿਆਰ ਦਿੱਤਾ ਵੀ ਸੱਪਾਂ ਤੇ ਬਿਛੂਆਂ ਨੂੰ ਕੁਚਲੋ ਤੇ ਵੈਰੀ ਦੀ ਸਾਰੀ ਤਾਕਤ ਉੱਤੇ ਗਾਲਬ ਆਓ ਤੇ ਤੁਹਾਨੂੰ ਬਿਲਕੁਲ ਕਿਸੇ ਸ਼ੈ ਤੋਂ ਨੁਕਸਾਨ ਨਾ ਪਹੁੰਚੇ। ਇਹਦੇ ਤੋਂ ਖੁਸ਼ ਨਾ ਹੋਵੋ ਭਈ ਰੂਹਾਂ ਤੁਹਾਡੇ ਮਾਤਹਿਤ ਨੇ, ਬਲਕਿ ਇਹਦੇ ਤੋਂ ਖੁਸ਼ ਹੋਵੋ ਵੀ ਤੁਹਾਡੇ ਨਾਂ ਅਸਮਾਨ ਉੱਤੇ ਲਿਖੇ ਹੋਏ ਨੇ। ਉਸ ਵੇਲੇ ਉਹ ਰੂਹ ਪਾਕ ਨਾਲ ਖੁਸ਼ੀ ਵਿੱਚ ਭਰ ਗਿਆ ਤੇ ਆਖਣ ਲੱਗਿਆ, ਭਈ ਐ ਬਾਪ, ਅਸਮਾਨ ਤੇ ਧਰਤੀ ਦੇ ਖੁਦਾਵੰਦ, ਮੈਂ ਤੇਰੀ ਵਡਿਆਈ ਕਰਦਾ ਵਾਂ ਭਈ ਤੂੰ ਇਹ ਗੱਲਾਂ ਸਿਆਣਿਆਂ ਤੇ ਅਕਲਮੰਦਾਂ ਤੋਂ ਲੁਕੋਈਆਂ ਤੇ ਬਾਲਾਂ ਉੱਤੇ ਜ਼ਾਹਰ ਕੀਤੀਆਂ। ਹਾਂ ਐ ਬਾਪ, ਕਿਉਂ ਜੇ ਤੈਨੂੰ ਇੰਝ ਹੀ ਪਸੰਦ ਆਇਆ। ਲੂਕਾ। ਤੇ ਇੰਝ ਹੋਇਆ ਭਈ ਯਰੂਸ਼ਲਮ ਨੂੰ ਜਾਂਦਿਆਂ ਹੋਏ ਉਹ ਸਾਮਰੀਆ ਤੇ ਗਲੀਲ ਵਿੱਚੋਂ ਹੋ ਕੇ ਜਾ ਰਿਹਾ ਸੀ ਤੇ ਇੱਕ ਪਿੰਡ ਵਿੱਚ ਵੜਦਿਆਂ ਹੋਏ 10 ਕੋੜੀ ਉਹਨੂੰ ਮਿਲੇ। ਉਹਨਾਂ ਨੇ ਦੂਰ ਖਲੋ ਕੇ ਉੱਚੀ ਆਵਾਜ਼ ਨਾਲ ਆਖਿਆ, ਐ ਯਸੂ, ਐ ਸਾਹਬ, ਸਾਡੇ ਉੱਤੇ ਰਹਿਮ ਕਰ। ਉਹਨੇ ਉਹਨਾਂ ਨੂੰ ਵੇਖ ਕੇ ਆਖਿਆ, ਜਾਓ, ਆਪਣੇ ਤਈ ਕਾਹਨਾਂ ਨੂੰ ਵਿਖਾਓ। ਤੇ ਇੰਝ ਹੋਇਆ ਵੀ ਜਾਂਦਿਆਂ ਜਾਂਦਿਆਂ ਉਹ ਪਾਕ ਸਾਫ਼ ਹੋ ਗਏ। ਫਿਰ ਉਹਨਾਂ ਵਿੱਚੋਂ ਇੱਕ ਇਹ ਵੇਖ ਕੇ ਭਈ ਚੰਗਾ ਹੋ ਗਿਆ, ਉੱਚੀ ਆਵਾਜ਼ ਨਾਲ ਰੱਬ ਦੀ ਵਡਿਆਈ ਕਰਦਾ ਹੋਇਆ ਮੁੜਿਆ ਤੇ ਮੂੰਹ ਭਰਨੇ ਯਿਸੂ ਦੇ ਪੈਰਾਂ ਵਿੱਚ ਡਿੱਗ ਕੇ ਉਹਦਾ ਸ਼ੁਕਰ ਕਰਨ ਲੱਗਾ। ਤੇ ਉਹ ਸਾਮਰੀ ਸੀ। ਯਿਸੂ ਨੇ ਜਵਾਬ ਵਿੱਚ ਆਖਿਆ, ਕੀ ਦੱਸੇ ਹੀ ਪਾਕ ਸਾਫ਼ ਨਾ ਹੋਏ? ਫਿਰ ਉਹ 9 ਕਿੱਥੇ ਨੇ? ਕੀ ਐਸ ਪਰਦੇਸੀ ਦੇ ਇਲਾਵਾ ਹੋਰ ਨਾ ਨਿਕਲੇ
ਜਿਹੜੇ ਮੁੜ ਕੇ ਰੱਬ ਦੀ ਵਡਿਆਈ ਕਰਦੇ। ਫਿਰ ਉਹਨੇ ਆਖਿਆ, ਉੱਠ ਤੇ ਟੁਰ ਜਾ, ਤੇਰੇ ਅਮਾਨ ਨੇ ਤੈਨੂੰ ਚੰਗਾ ਕੀਤਾ। ਪਤਰਸ। ਇਸ ਲਈ ਰੱਬ ਦੇ ਕਵੀ ਹੱਥ ਦੇ ਹੇਠਾਂ ਫਰੋਤਣੀ ਨਾਲ ਰਵੋ, ਤਾਂ ਜੋ ਉਹ ਤੁਹਾਨੂੰ ਵੇਲਾ ਆਉਣ 'ਤੇ ਸਰਬੁਲੰਦ ਕਰੇ, ਤੇ ਆਪਣੀ ਸਾਰੀ ਫਿਕਰ ਉਹਦੇ ਉੱਤੇ ਪਾ ਦਿਓ, ਕਿਉਂ ਜੇ ਉਹਨੂੰ ਤੁਹਾਡਾ ਖਿਆਲ ਹੈ। ਤਸਲੀਂਕੀਓ। ਹਰ ਵੇਲੇ ਖੁਸ਼ ਰਵੋ, ਨਾਗਿਓਂ ਬਗੈਰ ਦੁਆ ਕਰੋ, ਹਰ ਇੱਕ ਗੱਲ ਵਿੱਚ ਸ਼ੁਕਰਗੁਜ਼ਾਰੀ ਕਰੋ, ਕਿਉਂ ਜੇ ਮਸੀਹ ਯਿਸੂ ਵਿੱਚ ਤੁਹਾਡੇ ਲਈ ਰੱਬ ਦੀ ਇਹੀ ਮਰਜ਼ੀ ਹੈ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਇਲਾਹੀ ਸਿਆਣ ਜਿਹਨੇ ਇਨਸਾਨ ਨੂੰ ਬਣਾਇਆ, ਆਪਣੀ ਸੂਰਤ ਤੇ ਸ਼ਬੀਹ ਨੂੰ ਕਾਇਮ ਰੱਖਦੀ ਏ। ਇਲਾਹੀ ਕੰਨ ਇੱਕ ਸੁਣਨ ਵਾਲਾ ਅਸਾਬ ਨਹੀਂ ਹੈ, ਇਹ ਸਭ ਕੁਝ ਸੁਣਨ ਵਾਲੀ ਤੇ ਜਾਣਨ ਵਾਲੀ ਸਿਆਣ ਹੈ, ਜਿਹੜੀ ਇਨਸਾਨ ਦੀ ਹਰ ਲੋੜ ਨੂੰ ਹਮੇਸ਼ਾ ਜਾਣਦੀ ਏ ਤੇ ਜਿਹਦੇ ਪਾਰੋਂ ਇਹ ਲੋੜਾਂ ਪੂਰੀਆਂ ਹੁੰਦੀਆਂ ਨੇ। ਰੱਬ ਪਿਆਰ ਏ, ਕੀ ਅਸੀਂ ਇਹਦੇ ਤੋਂ ਬਹੁਤੀ ਉਹਦੇ ਤੋਂ ਉਮੀਦ ਕਰ ਸਕਦੇ ਹਾਂ? ਰੱਬ ਜ਼ਹਾਨਤ ਏ, ਕੀ ਅਸੀਂ ਇਹ ਸਲਾਮਤ ਨਹੀਂ ਸਿਆਣ ਨੂੰ ਇਹ ਦੱਸ ਸਕਦੇ ਹਾਂ ਜੋ ਉਹ ਪਹਿਲਾਂ ਤੋਂ ਨਹੀਂ ਜਾਣਦਾ ਹੋਵੇ? ਕੀ ਸਾਨੂੰ ਕਿਸੇ ਫਵਾਰੇ ਦੇ ਸਾਹਮਣੇ ਮਿੰਨਤ ਕਰਨੀ ਚਾਹੀਦੀ ਏ ਜਿਹੜਾ ਸਾਡੀ ਉਮੀਦ ਤੋਂ ਬਹੁਤਾ ਪਾਣੀ ਦੇ ਰਿਹਾ ਹੋਵੇ? ਅਲੂਹੀਅਤ ਬਾਰੇ ਸਾਡੇ ਨਜ਼ਰੀਆਤ ਕਿੰਨੇ ਖੋਖਲੇ ਨੇ। ਅਸੀਂ ਨਜ਼ਰੀਆਤੀ ਤੌਰ 'ਤੇ ਇਹ ਮੰਨਦੇ ਹਾਂ ਭਈ ਰੱਬ ਭਲਾ, ਕਾਦਰ ਮੁਤਲਕ, ਹਰ ਥਾਂ 'ਤੇ ਮੌਜੂਦ ਤੇ ਲਾਮਹਦੂਦ ਏ, ਤੇ ਫਿਰ ਅਸੀਂ ਇਹ ਸਲਾਮਤ ਨਹੀਂ ਸਿਆਣ ਨੂੰ ਮਾਲੂਮਾਤ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਅਸੀਂ ਨਾਹਕ ਮੁਆਫੀ ਲਈ ਤੇ ਭਲਾਈਆਂ ਦੇ ਇੱਕ ਆਜ਼ਾਦ ਬਹਾਓ ਲਈ ਦਰਖਾਸਤ ਕਰਦੇ ਹਾਂ। ਜਿਹੜੀ ਭਲਾਈ ਅਸੀਂ ਪਹਿਲਾਂ ਹੀ ਹਾਸਲ ਕਰ ਚੁੱਕੇ ਹਾਂ, ਕੀ ਅਸੀਂ ਵਾਕਈ ਉਹਦੇ ਲਈ ਸ਼ੁਕਰਗੁਜ਼ਾਰ ਹਾਂ? ਫਿਰ ਅਸੀਂ ਆਪਣੇ ਆਪ ਨੂੰ ਉਹਨਾਂ ਬਰਕਤਾਂ ਲਈ ਦਸਤਿਆਬ ਕਰਾਂਗੇ ਤੇ ਇੰਜ ਹੋਰ ਪਾਉਣ ਦੇ ਹੱਕਦਾਰ ਠਹਿਰਾਂਗੇ। ਸ਼ੁਕਰਗੁਜ਼ਾਰੀ ਸ਼ੁਕਰੀਆ ਅਦਾ ਕਰਨ ਦੇ ਲਫ਼ਜ਼ੀ ਇਜ਼ਹਾਰ ਦੀ ਨਿਸਬਤ ਬਹੁਤੀ ਅਹਿਮੀਅਤ ਦੀ ਹਾਮਲ ਹੈ। ਲਫ਼ਜ਼ਾਂ ਦੀ ਬਜਾਏ ਅਮਲ ਬਹੁਤੀ ਸ਼ੁਕਰਗੁਜ਼ਾਰੀ ਨੂੰ ਜ਼ਾਹਿਰ ਕਰਦਾ ਹੈ। ਜੇ ਅਸੀਂ ਹਯਾਤੀ, ਹੱਕ ਤੇ ਮੁਹੱਬਤ ਲਈ ਨਾ ਸ਼ੁਕਰਗੁਜ਼ਾਰ ਹਾਂ ਤੇ ਫਿਰ ਵੀ ਸਾਰੀਆਂ ਨੇਮਤਾਂ ਲਈ ਰੱਬ ਦਾ ਸ਼ੁਕਰ ਕਰਦੇ ਹਾਂ, ਤੇ ਅਸੀਂ ਮੁਨਾਫਕ ਤੇ ਉਸ ਸ਼ਦੀਦ ਮੁਲਾਮਤ ਨੂੰ ਆਪਣੇ ਉੱਤੇ ਲੈਂਦੇ ਹਾਂ ਜਿਹੜੀ ਮਾਲਕ ਰਿਆਕਾਰਾਂ ਲਈ ਬਿਆਨ ਕਰਦਾ ਹੈ। ਅਜਿਹੀ ਸੂਰਤ ਵਿੱਚ ਸਿਰਫ ਇੱਕ ਦੁਆ ਹੀ ਕਾਬਿਲ ਕਬੂਲ ਹੈ ਭਈ ਆਪਣੇ ਬੁੱਲ੍ਹਾਂ ਉੱਤੇ ਉਂਗਲੀ ਰੱਖ ਕੇ ਸਾਡੀਆਂ ਨੇਮਤਾਂ ਨੂੰ ਯਾਦ ਕੀਤਾ ਜਾਵੇ। ਜਦੋਂ ਦਿਲ ਇਲਾਹੀ ਸੱਚਾਈ ਤੇ ਮੁਹੱਬਤ ਤੋਂ ਕੋਸੋਂ ਦੂਰ ਹੋਵੇ ਤੇ ਅਸੀਂ ਵੀਰਾਨ ਹਯਾਤੀਆਂ ਦੀ ਨਾਸ਼ੁਕਰੀ ਨੂੰ ਲੁਕੋ ਨਹੀਂ ਸਕਦੇ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਾਨ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਹੈ, ਇੱਥੇ ਤੀਕਰ ਭਈ ਬਸ ਮਾਦੀ ਅਹਿਸਾਸ, ਅਫਸੋਸ ਤੇ ਇਬਾਦਤ। ਇਹ ਮਸੀਹਤ ਦਾ ਐਲਡੋਰਾਡੋ ਹੈ। ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਹੈ ਤੇ ਇਹ ਰੂਹ ਉੱਤੇ ਇਲਾਹੀ ਕਾਬੂ ਦੀ ਪਛਾਣ ਕਰਦੀ ਹੈ, ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਹੈ ਤੇ ਮਾਦੀ ਹਿੱਸ ਤੇ ਇਨਸਾਨੀ ਮਰਜ਼ੀ ਦੀ ਕੋਈ ਥਾਂ ਨਹੀਂ ਰਹਿੰਦੀ। ਸੱਚਾਈ ਦੀ ਤਰੱਕੀ ਇਹਦੇ ਦਾਅਵਿਆਂ ਨੂੰ ਸਾਬਤ ਕਰਦੀ ਹੈ ਤੇ ਸਾਡੇ ਮਾਲਕ ਨੇ ਆਪਣੇ ਲਫ਼ਜ਼ਾਂ ਨੂੰ ਆਪਣੇ ਕੰਮਾਂ ਨਾਲ ਸਾਬਤ ਕੀਤਾ। ਉਹਦੀ ਸ਼ਫਾਈਆ ਤਾਕਤ ਨੇ ਹਵਸਪ੍ਰਸਤੀ ਤੋਂ ਜਨਮ ਲੈਣ ਵਾਲੇ ਇਨਕਾਰ, ਨਾਸ਼ੁਕਰੀ ਤੇ ਧੋਖੇ ਨੂੰ ਮੁਸ਼ਤਲ ਕੀਤਾ। ਜਿਹੜੇ 10 ਕੋੜੀਆਂ ਨੂੰ ਯਿਸੂ ਨੇ ਸ਼ਫਾ ਦਿੱਤੀ, ਉਹਨਾਂ ਵਿੱਚੋਂ ਸਿਰਫ ਇੱਕ ਰੱਬ ਦਾ ਸ਼ੁਕਰੀਆ ਕਰਨ ਲਈ ਮੁੜਿਆ, ਯਾਨੀ ਉਸ ਇਲਾਹੀ ਅਸੂਲ ਨੂੰ ਕਬੂਲ ਕਰਨ ਲਈ ਮੁੜਿਆ ਜਿਨ੍ਹੇ ਉਹਨੂੰ ਸ਼ਫਾ ਦਿੱਤੀ। ਉਹਨੇ ਇਨਸਾਨੀ ਹਯਾਤੀ ਦੀ ਅਜ਼ਮਤ ਦੇ ਪਾਰੋਂ ਇਲਾਹੀ ਹਯਾਤੀ ਨੂੰ ਜ਼ਾਹਰ ਕੀਤਾ। ਉਹਦੇ ਖਾਲਿਸ ਖਲੂਸ ਦੀ ਵੁਸਅਤ ਦੇ ਪਾਰੋਂ ਉਹਨੇ ਮੁਹੱਬਤ ਦੀ ਵਜ਼ਾਹਤ ਕੀਤੀ। ਸੱਚਾਈ ਦੀ ਫਰਾਵਾਨੀ ਨਾਲ ਉਹਨੇ ਗਲਤੀ ਨੂੰ ਜਿੱਤਿਆ। ਜੱਗ ਨੇ ਇਹ ਨਾ ਵੇਖਦਿਆਂ ਹੋਏ ਉਹਦੀ ਰਾਸਤਬਾਜ਼ੀ ਨੂੰ ਕਬੂਲ ਨਾ ਕੀਤਾ, ਬਲਕਿ ਧਰਤੀ ਨੂੰ ਉਹ ਹਮਾਂਗੀ ਨਸੀਬ ਹੋਈ ਜਿਹਨੂੰ ਉਹਦੇ ਜਲਾਲੀ ਨਮੂਨੇ ਨੇ ਮੁਤਾਰਫ ਕਰਾਇਆ ਸੀ। ਯਹੂਦਾ ਨੇ ਯਿਸੂ ਦੇ ਖਿਲਾਫ ਸਾਜ਼ਿਸ਼ ਕੀਤੀ। ਉਸ ਰਾਸਤ ਬੰਦੇ ਵੱਲ ਜੱਗ ਦੀ ਨਾਸ਼ੁਕਰੀ ਤੇ ਨਫ਼ਰਤ ਨੇ ਉਹਦੇ ਧੋਖੇ ਨੂੰ ਮੁਤਾਸਰ ਕੀਤਾ। ਉਸ ਗੱਦਾਰੀ ਦੀ ਕੀਮਤ 30 ਚਾਂਦੀ ਦੇ ਸਿੱਕੇ ਤੇ ਫਰੀਸੀਆਂ ਦੀਆਂ ਮੁਸਕਰਾਹਟਾਂ ਸੀ। ਮਸੀਹੀ ਸਾਇੰਸ ਵਿੱਚ ਸੱਚਾਈ ਤੋਂ ਇਨਕਾਰ ਜਾਨਲੇਵਾ ਹੈ, ਜਦੋਂ ਪਈ ਸੱਚਾਈ ਦਾ ਇੱਕ ਆਦਲ ਇਤਰਾਫ ਤੇ ਜੋ ਕੁਝ ਉਸ ਸੱਚਾਈ ਨੇ ਸਾਡੇ ਲਈ ਕੀਤਾ ਹੈ ਇੱਕ ਮੌਸਰ ਮਦਦ ਹੈ। ਜੇ ਗਰੂਰ, ਤੋਹਮ ਪ੍ਰਸਤੀ ਜਾਂ ਕੋਈ ਵੀ ਗਲਤੀ ਹਾਸਲ ਹੋਣ ਵਾਲੇ ਫਾਇਦਿਆਂ ਦੀ ਇਮਾਨਦਾਰ ਪਛਾਣ ਨੂੰ ਰੋਕਦੇ ਨੇ,
ਤੇ ਇਹ ਬਿਮਾਰ ਦੀ ਸ਼ਿਫਾਯਾਬੀ ਤੇ ਤਾਲਬ ਇਲਮ ਦੀ ਕਾਮਯਾਬੀ ਵਿੱਚ ਇੱਕ ਰੁਕਾਵਟ ਹੋਵੇਗੀ। ਇੱਕ ਨਿੱਕੇ ਬਾਲ ਵਾਂਗਰ ਬਣਨ ਦੀ ਤਾਂਘ ਤੇ ਨਵੀਂ ਸੋਚ ਲਈ ਪੁਰਾਣੀ ਨੂੰ ਛੱਡਣਾ ਐਸ ਦਾਨਸ਼ ਨੂੰ ਪੈਦਾ ਕਰਦਾ ਹੈ ਜਿਹੜੀ ਨਵੇਂ ਨਜ਼ਰੀਏ ਨੂੰ ਕਬੂਲ ਕਰਨ ਵਾਲੀ ਹੋਵੇ। ਗਲਤ ਨਿਸ਼ਾਨੀਆਂ ਨੂੰ ਛੱਡਣ ਦੀ ਖੁਸ਼ੀ ਤੇ ਉਹਨਾਂ ਨੂੰ ਗਾਇਬ ਹੁੰਦਿਆਂ ਵੇਖਣ ਦੀ ਖੁਸ਼ੀ। ਇਹ ਸਲਾਹ ਸਾਰੀ ਹਮਾਂਗੀ ਨੂੰ ਤੇਜ਼ੀ ਨਾਲ ਪੂਰਾ ਕਰਨ ਵਿੱਚ ਮਦਦ ਦਿੰਦੀ ਹੈ। ਸਮਝ ਤੇ ਆਪਣੇ ਆਪ ਦੀ ਪਾਕੀਜ਼ਗੀ ਤਰੱਕੀ ਦਾ ਸਬੂਤ ਹੈ। ਧਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਰੱਬ ਦੇ ਆਲਾਤਰੀਨ ਨੁਮਾਇੰਦੇ ਨੇ ਇਲਾਹੀ ਅਸੂਲ ਦੀ ਅਕਾਸੀ ਲਈ ਇਨਸਾਨੀ ਕਾਬਲੀਅਤ ਦੇ ਬਾਰੇ ਗੱਲ ਕਰਦਿਆਂ ਹੋਏ ਆਪਣੇ ਚੇਲਿਆਂ ਨੂੰ ਪੇਸ਼ਨਗੋਈ ਦੇ ਤੌਰ 'ਤੇ ਨਾ ਸਿਰਫ ਆਪਣੇ ਦੌਰ ਬਲਕਿ ਹਰ ਦੌਰ ਲਈ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਤੇ ਈਮਾਨ ਲਿਆਉਣ ਵਾਲਿਆਂ ਦੇ ਵਿਚਾਲੇ ਇਹ ਮੌਜਜ਼ੇ ਹੋਣਗੇ। ਆਪਣੇ ਉਸਤਾਦ ਦੇ ਹੁਕਮਾਂ ਉੱਤੇ ਅਮਲ ਕਰਨਾ ਤੇ ਉਹਦੇ ਨਮੂਨੇ ਉੱਤੇ ਟੁਰਨਾ ਸਾਡੇ ਉੱਤੇ ਉਹਦਾ ਠੀਕ ਕਰਜ਼ ਹੈ, ਤੇ ਜੋ ਕੁਝ ਉਹਨੇ ਕੀਤਾ ਉਹਦੀ ਸ਼ੁਕਰਗੁਜ਼ਾਰੀ ਦਾ ਇਕੱਲਾ ਚੰਗਾ ਸਬੂਤ ਹੈ। ਮਸੀਹ ਦੇ ਪੈਰੋਕਾਰਾਂ ਨੇ ਉਹਦਾ ਪਿਆਲਾ ਪੀਤਾ, ਨਾਸ਼ੁਕਰੀ ਤੇ ਤਕਲੀਫਾਂ ਨੇ ਉਹਨੂੰ ਉੱਤੋਂ ਤੀਕਰ ਭਰ ਦਿੱਤਾ, ਪਰ ਰੱਬ ਸਾਡੇ ਦੌਰ ਦੇ ਮੁਤਾਬਕ ਸਾਨੂੰ ਤਾਕਤ ਦਿੰਦਿਆਂ ਹੋਏ ਫਹਿਮ ਤੇ ਉਲਫਤ ਵਿੱਚ ਆਪਣੀ ਮੁਹੱਬਤ ਦੀ ਦੌਲਤ ਉੰਡੇਲਦਾ ਹੈ। ਇਨਸਾਨ ਉਸੇ ਪਾਸੇ ਟੁਰਿਆ ਰਹਿੰਦਾ ਹੈ ਜਿੱਥੇ ਉਹਦੀ ਨਜ਼ਰ ਹੋਵੇ, ਤੇ ਜਿੱਥੇ ਉਹਦਾ ਖਜ਼ਾਨਾ ਹੋਵੇ ਉੱਥੇ ਉਹਦਾ ਦਿਲ ਵੀ ਲੱਗਿਆ ਰਹਿੰਦਾ ਹੈ। ਜੇ ਸਾਡੀਆਂ ਆਸਾਂ ਤੇ ਅਹਿਸਾਸ ਰੂਹਾਨੀ ਨੇ ਤੇ ਉਹ ਉੱਤੋਂ ਆਉਂਦੇ ਨੇ, ਹੇਠੋਂ ਨਹੀਂ, ਤੇ ਉਹ ਮਾਜ਼ੀ ਵਾਂਗਰ ਰੂਹ ਦੇ ਫਲ ਪੈਦਾ ਕਰਦੇ ਨੇ। ਮਸੀਹੀ ਲੋਕੀ ਮਖਫੀ ਖੂਬਸੂਰਤੀ ਤੇ ਫਜ਼ਲ ਨਾਲ ਸ਼ਾਦਮਾਨ ਹੁੰਦੇ ਨੇ, ਜਿਹੜਾ ਜੱਗ ਤੋਂ ਲੁਕਿਆ ਪਰ ਰੱਬ ਉੱਤੇ ਜ਼ਾਹਰ ਹੁੰਦਾ ਹੈ। ਖੁਦ ਫਰਾਮੋਸ਼ੀ, ਪਾਕੀਜ਼ਗੀ ਤੇ ਅਹਿਸਾਸ ਲਗਾਤਾਰ ਦੁਆਵਾਂ ਨੇ। ਮਸ਼ਕ ਨਾ ਪਈ ਪੇਸ਼ਾ, ਫਹਿਮ ਨਾ ਪਈ ਈਮਾਨ ਕਾਦਰ ਮੁਤਲਕ ਦੇ ਕੰਨ ਤੇ ਦਸਤੇ ਰਾਸਤ ਹਾਸਲ ਕਰਦੇ ਨੇ, ਤੇ ਬੇਸ਼ੱਕ ਇਹ ਬੇਇੰਤਹਾ ਨੇਮਤਾਂ ਨਿਸ਼ਾਵਰ ਕਰਵਾਉਂਦੇ ਨੇ। ਤੇ ਆਓ ਅਸੀਂ ਖੁਸ਼ ਹੋਈਏ ਭਈ ਅਸੀਂ ਹੋਣ ਵਾਲੀਆਂ ਕੂਵਤਾਂ ਦੇ ਹੇਠਾਂ ਵਾਂ। ਹੁਣ ਮੈਂ ਮੇਰੀ ਵੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਉਹ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ ਨੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ੇਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।